ਸੋ ਇਮੀਗ੍ਰੇਸ਼ਨ ਦੀ ਇਹ ਖਬਰ ਜਿਹੜੀ ਸਾਰੇ ਜਾਣੇ ਧਿਆਨ ਦੇ ਨਾਲ ਸੁਣੋ। ਕੁਝ ਮਹੀਨੇ ਪਹਿਲਾਂ USCIS ਨੇ ਉਹਨਾਂ ਸਾਰਿਆਂ ਨੇ ਇਹ ਐਲਾਨ ਕੀਤਾ ਸੀਗਾ ਵੀ ਭਾਈ ਆਪਣੇ ਆਇਡੈਂਟੀਫਿਕੇਸ਼ਨ ਪੇਪਰ ਆਪਣੇ ਕੋਲ ਰੱਖੋ, ਨਹੀਂ ਤਾਂ ਤੁਹਾਨੂੰ ਜਿਹੜਾ ਜੁਰਮਾਨਾ ਕੀਤਾ ਜਾ ਸਕਦਾ ਆ। ਹੁਣ ਸ਼ਿਕਾਗੋ ਦਾ ਰਹਿਣ ਵਾਲਾ ਬੰਦਾ, ਉਸ ਨੂੰ ਆਈਸ ਦੇ ਏਜੰਟਸ ਨੇ ਜਦ ਪੁੱਛਗਿੱਛ ਕੀਤੀ ਤਾਂ ਉਹਦੇ ਕੋਲ ਕੋਈ ਆਇਡੈਂਟੀਫਿਕੇਸ਼ਨ ਪੇਪਰ ਨਹੀਂ ਸੀਗੇ। ਉਹਨਾਂ ਨੇ ਉਹਨੂੰ ਘੁਮਾਉਂਦੇ ਫਿਰਾਉਂਦੇ ਰਹੇ, ਹਾਂ ਵੀ ਦਿਖਾ ਕਿੱਥੇ ਆ, ਕਿਵੇਂ ਆ। ਤਾਂ ਇਵੈਂਚੁਅਲੀ ਉਹ ਕਿਹਾ ਵੀ ਭਰਾਵਾ ਮੇਰੇ ਡਾਕੂਮੈਂਟ ਤਾਂ ਘਰੇ ਪਏ ਆ। ਉਹ ਘਰੇ ਜਦੋਂ ਉਹਨੂੰ ਲੈ ਕੇ ਗਏ ਤਾਂ ਕਹਿੰਦੇ ਵੀ ਅੱਛਾ ਅੱਛਾ ਠੀਕ ਆ, ਪਰ ਹੁਣ ਆ ਤੇਰੇ ਤੇ ਅਸੀਂ ਜੁਰਮਾਨਾ ਜਿਹੜਾ ਤੈਨੂੰ ਫਾਈਨ ਕਰ ਦਿੱਤਾ। ਕਰੂਜ਼ ਨਾਂ ਦਾ ਇਹ ਬੰਦਾ ਆ, ਸ਼ਿਕਾਗੋ ਦਾ ਜਿਹੜਾ ਇਹ ਰਹਿਣ ਵਾਲਾ ਰੂਬਨ ਐਂਟੋਨੀਓ ਕਰੂਜ਼, ਅਲ ਸਲਵਾਡੋਰ ਤੋਂ ਜਿਹੜਾ ਉਹ ਸੀਗਾ। ਕਹਿੰਦਾ ਵੀ ਆਪਣੇ ਫਰੈਂਡ ਦੇ ਨਾਲ ਕਲਾਰਕ ਸਟਰੀਟ ਤੇ ਲੰਟ ਐਵੀਨਿਊ ਦੇ ਉੱਤੇ ਬੈਠਾ ਸੀਗਾ, ਜਦ ਇਮੀਗ੍ਰੇਸ਼ਨ ਏਜੰਟਸ ਉੱਥੇ ਪੁੱਲ ਓਵਰ ਉਹਨਾਂ ਨੇ ਕੀਤਾ ਇਹਨਾਂ ਦੇ ਮੋਹਰੇ, ਤੇ ਇਹਨਾਂ ਨੂੰ ਜਿਹੜਾ ਉਹ ਸਵਾਲ ਜਿਹੜਾ ਉਹ ਪੁੱਛਣ ਲੱਗ ਗਿਆ। ਕਹਿੰਦਾ ਵੀ ਮੈਂ ਆਪਣੇ ਫੋਨ 'ਚ ਦੇਖਣ ਲੱਗਾ, ਕਹਿੰਦਾ ਵੀ ਪੇਪਰ ਹੈਗੇ ਆ, ਕਹਿੰਦਾ ਵੀ ਹਾਂ, ਪਰ ਕਹਿੰਦਾ ਵੀ ਘਰੇ ਆ, ਕਹਿੰਦਾ ਵੀ ਮੈਂ ਤੁਹਾਨੂੰ ਉੱਥੇ ਦਿਖਾ ਸਕਦਾ ਆ। ਕਹਿੰਦਾ ਵੀ ਇਹ ਹਾਰਟ ਦਾ ਮਰੀਜ਼ ਸੀਗਾ, ਗਵਰਨਮੈਂਟ ਦੀ ਸਬਸਿਡਾਈਜ਼ ਅਪਾਰਟਮੈਂਟ 'ਚ ਜਿਹੜਾ ਉਹ ਰਹਿੰਦਾ ਸੀ। ਏਜੰਟਸ ਨੇ ਉਹਨਾਂ ਨੂੰ ਆਪਣੀ ਗੱਡੀ 'ਚ ਬਿਠਾਇਆ, ਨੇਬਰਹੁੱਡ ਦੇ ਵਿੱਚ ਘੁਮਾਉਂਦੇ ਫਿਰਾਉਂਦੇ ਰਹੇ, ਕਈ ਜਿਹੜੇ ਉਹਨੂੰ ਸਵਾਲ ਜਵਾਬ ਕੀਤੇ, ਤੇ ਫਿਰ ਜਦੋਂ ਕਨਫਰਮ ਹੋਇਆ ਵੀ ਹਾਂ ਇਹ ਤਾਂ ਲੀਗਲੀ ਮੁਲਕ ਦੇ ਵਿੱਚ ਜਿਹੜਾ ਉਹ ਆਇਆ ਸੀ, ਪਰ ਫਿਰ ਵੀ ਕਹਿੰਦੇ ਵੀ ਉਹਨੂੰ $130 ਦਾ ਜਿਹੜਾ ਟਿਕਟ ਆ, ਉਹ ਸਾਈਟੇਸ਼ਨ ਆ ਉਹ ਦੇ ਗਏ, ਕਿਉਂਕਿ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇਹਦੇ ਕੋਲ ਡਾਕੂਮੈਂਟ ਨਹੀਂ ਸੀਗੇ। ਅੰਡਰ ਫੈਡਰਲ ਲਾ ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹਦੇ ਤੇ ਲਿਖਿਆ ਆ ਵੀ ਇਹ ਤੁਹਾਡੇ ਕੋਲ ਹਮੇਸ਼ਾ ਜਿਹੜਾ ਉਹ ਕੋਲ ਹੋਣਾ ਚਾਹੀਦਾ ਆ, ਜਿਹੜਾ ਜਿਸ ਨੂੰ ਬੇਸਿਕਲੀ ਰਜਿਸਟ੍ਰੇਸ਼ਨ ਕਾਰਡ ਜਿਹੜਾ ਉਹ ਆਖਿਆ ਜਾਂਦਾ ਆ। ਸੋ ਆਈਦਰ ਗ੍ਰੀਨ ਕਾਰਡ ਹੋਵੇ, ਰਜਿਸਟ੍ਰੇਸ਼ਨ ਕਾਰਡ ਹੋਵੇ, ਗ੍ਰੀਨ ਕਾਰਡ ਹੀ ਕੋਲ ਜਿਹੜਾ ਉਹ ਰੱਖੋ। ਜਿਹੜੇ ਦੂਜਿਆਂ ਨੂੰ ਰਜਿਸਟਰ ਕਰਨ ਦੇ ਲਈ ਆਖਿਆ ਗਿਆ, ਜੇ ਤੁਹਾਡੇ ਕੋਲ ਉਹ ਰਜਿਸਟ੍ਰੇਸ਼ਨ ਕਾਰਡ ਨਹੀਂ ਆ ਜਾਂ ਉਹ ਡਾਕੂਮੈਂਟ ਨਹੀਂ ਹੈਗਾ, ਤਾਂ ਤੁਹਾਨੂੰ ਜਿਹੜਾ ਉਸ ਦੇ ਵਿੱਚ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ। ਹਰਜੋਤ ਸਿੰਘ ਜੀ, ਇਹਦਾ ਮਤਲਬ ਇਹ ਗ੍ਰੀਨ ਕਾਰਡ ਹੋਲਡਰ ਸੀਗਾ। ਗ੍ਰੀਨ ਕਾਰਡ ਹੋਲਡਰ ਦੇ ਕੋਲ ਗ੍ਰੀਨ ਕਾਰਡ ਨਾ ਹੋਣ ਕਰਕੇ ਉਹਨਾਂ ਦੇ ਕੋਲ ਉਸ ਟਾਈਮ ਦੇ ਉੱਤੇ ਤਾਂ ਉਸ ਨੂੰ ਜੁਰਮਾਨਾ ਹੋਇਆ। ਤੇ ਜਿਹੜੇ ਦੂਜੀ ਰਜਿਸਟ੍ਰੇਸ਼ਨ ਆ ਉਹਦੇ ਵਿੱਚ $5000 ਤੱਕ ਤਾਂ ਜੁਰਮਾਨਾ ਪਾ ਸਕਦੇ ਆ। ਪਾਇਆ ਇਹਨਾਂ ਨੇ $130 ਦਾ ਆ, ਕਿਸੇ ਨੂੰ ਵੱਧ ਵੀ ਹੋ ਸਕਦਾ, ਕਿਸੇ ਨੂੰ ਘੱਟ ਵੀ ਹੋ ਸਕਦਾ। ਪਰ ਆਪਣੇ ਬਹੁਤ ਸਾਰੇ ਬਜ਼ੁਰਗ, ਬਹੁਤ ਸਾਰੇ ਲੋਕ ਸੈਰ ਕਰਨ ਦੇ ਲਈ ਜਾਂਦੇ ਆ। ਕੋਈ ਡਰਾਉਣ ਦਾ ਮਤਲਬ ਨਹੀਂ ਆ, ਵੀ ਜਸਟ ਇਨ ਕੇਸ ਜੇ ਤੁਹਾਨੂੰ ਕੋਈ ਡਾਕੂਮੈਂਟੇਸ਼ਨ ਪੁੱਛ ਲੇ, ਜੇ ਤੁਹਾਡੇ ਕੋਲ ਨਹੀਂ ਹੋਇਆ, ਜਿਹੜਾ ਕਿ ਕਾਨੂੰਨੀ ਤੌਰ ਦੇ ਉੱਤੇ ਤੁਹਾਡੇ ਕੋਲ ਹਮੇਸ਼ਾ ਹੋਣਾ ਚਾਹੀਦਾ ਆ, ਤੇ ਫਿਰ ਉਹ ਮਤਲਬ ਨਾ ਯੂਜ਼ ਕੀਤੇ ਗਏ ਕਾਨੂੰਨ ਦੀ ਵੀ ਵਰਤੋਂ ਕਰਦੇ ਹੋਏ ਤੁਹਾਨੂੰ ਜਿਹੜਾ ਉਹ ਜੁਰਮਾਨਾ ਕਰ ਸਕਦੇ ਆ। ਸੋ ਆਪਣੇ ਚਾਹੇ ਬਜ਼ੁਰਗ ਨੇ, ਚਾਹੇ ਦੂਸਰੇ ਅਧਖੜ ਉਮਰ ਦੇ ਆ, ਨੌਜਵਾਨ ਆ, ਜਾਂ ਕੋਈ ਵੀ ਆ, ਜਿਹੜੇ ਇਸ ਤਰੀਕੇ ਦੇ ਨਾਲ ਆ, ਉਹ ਭਾਈ ਆਪਣੇ ਕੋਲ ਡਾਕੂਮੈਂਟੇਸ਼ਨ ਜਿਹੜੀ ਆ ਉਹ ਜ਼ਰੂਰ ਰੱਖੋ। ਅਦਰਵਾਈਜ਼ ਐਵੇਂ ਖੱਜਲ ਹੋਣਗੇ। ਖੱਜਲ ਹੋਣ ਤੋਂ ਬਾਅਦ ਦੇ ਵਿੱਚ ਫਿਰ ਜੁਰਮਾਨਾ ਜਿਹੜਾ ਉਹ ਦੇਣਾ ਪਊਗਾ। ਬੰਦੇ ਤੇ ਉਦਾਂ ਹੀ ਸਾਹ ਸੁੱਕ ਜਾਂਦੇ ਹਰਜੋਤ ਸਿੰਘ ਜੀ। ਅੱਜ ਕੱਲ੍ਹ ਜਦੋਂ ਆਈਸ ਦਾ ਨਾਮ ਹੀ ਸੁਣਦੇ ਆ, ਜਾਂ ਆਈਸ ਦੀ ਜਿਹੜੀ ਉਹ ਗੱਲ ਹੁੰਦੀ ਹੈ, ਤੇ ਮੋਹਰੇ ਤੁਹਾਡੇ ਇਦਾਂ ਗੱਡੀ ਪੁੱਲ ਓਵਰ ਹੋ ਕੇ ਤੁਹਾਨੂੰ ਸਵਾਲ ਪੁੱਛਣ ਲੱਗ ਜਾਣ, ਬੰਦਾ ਅੱਧਾ ਘਬਰਾਇਆ ਹੁੰਦਾ ਪਹਿਲੋਂ, ਉਤੋਂ ਇਹਨਾਂ ਦੇ ਆਉਣ ਦੇ ਨਾਲ ਹੋਰ ਘਬਰਾ ਜਾਂਦੇ, ਜਿੱਦਾਂ ਦੀ ਇਹਨਾਂ ਨੇ ਵਰਦੀਆਂ ਪਾਈਆਂ ਹੁੰਦੀਆਂ, ਜਿਸ ਇਹ ਲਹਿਜੇ ਦੇ ਵਿੱਚ ਜਿਹੜਾ ਆਉਂਦੇ ਆ, ਤੇ ਬੰਦਾ ਅੱਧਾ ਨਰਵਸ ਹੋ ਕੇ ਨਾ ਉਤੋਂ ਕੁਝ ਬੋਲਿਆ ਜਾਵੇ, ਨਾ ਕੁਝ ਹੋਰ ਹੋਵੇ, ਤੇ ਉਹ ਦੱਸ ਨਾ ਸਕੇ, ਤੇ ਉਹ ਹੋਰ ਫਿਰ ਐਵੇਂ ਬੰਦਾ ਡਿਟੇਨ ਹੋਣ ਤੱਕ ਵੀ ਜਿਹੜਾ ਉਹ ਜਾ ਸਕਦਾ। ਕਿਉਂਕਿ ਆਪਾਂ ਨੂੰ ਆਪਣੇ ਬੰਦਿਆਂ ਦਾ ਪਤਾ, ਆਪਣੇ ਬੰਦੇ ਘਬਰਾ ਜਾਂਦੇ ਆ, ਖਾਸ ਕਰਕੇ ਜਦੋਂ ਪ੍ਰਸ਼ਾਸਨ ਦੇ ਇਦਾਂ ਦੇ ਲੋਕ ਜਿਹੜਾ ਉਹ ਆਉਂਦੇ ਆ, ਨਾ ਉਹਨਾਂ ਕੋਲ ਉਦੋਂ ਫਿਰ ਗੱਲ ਹੁੰਦੀ ਚੰਗੀ ਤਰੀਕੇ ਨਾਲ, ਨਾ ਉਹ ਕਮਿਊਨੀਕੇਟ ਜਿਹੜਾ ਉਹ ਕਰ ਪਾਉਂਦੇ ਆ। ਸੋ ਇਸ ਲਈ ਡਾਕੂਮੈਂਟੇਸ਼ਨ ਹਮੇਸ਼ਾ ਆਪਣੇ ਕੋਲ ਰੱਖੋ। ਇਸ ਤੋਂ ਪਹਿਲਾਂ ਵੀ ਐਵੇਂ ਤੁਹਾਨੂੰ ਜਿਹੜਾ ਉਹ ਜੁਰਮਾਨਾ ਉਹ ਲਾਉਣ, ਜਾਂ ਤੁਸੀਂ ਐਵੇਂ ਹੋਰ ਖੱਜਲ ਜਿਹੜਾ ਉਹ ਹੋਵੋ। ਹਰਜੋਤ ਸਿੰਘ ਜੀ, ਉਹ ਗੱਲ ਦੱਸਿਓ ਜਿਹੜੇ ਤੁਹਾਨੂੰ ਆਪਣੇ ਇੱਕ ਕਾਲਰ ਨੇ ਦੱਸੀ ਸੀਗੀ, ਵੀ ਕਿਸ ਤਰੀਕੇ ਦੇ ਨਾਲ ਕਈ ਬਜ਼ੁਰਗ ਤਾਂ ਐ ਪੂਰੀ ਹੁਣ ਮੁਸ਼ਤੈਦੀ ਦੇ ਜੀ ਨਾਲ ਜਿਹੜਾ ਉਹ ਚੱਲਦੇ ਆ। ਜੀ ਸੋ ਬਿਲਕੁਲ ਸੋ ਇਹ ਜਿਹੜਾ ਜਿਹੜੇ ਇਸ ਬੰਦੇ ਨੂੰ ਫੜਿਆ ਸੀ ਨਾ ਸ਼ਿਕਾਗੋ ਚ, ਕੱਲਾ ਇਹ ਨਹੀਂ ਵੀ ਪੁੱਛ ਕੇ ਵੀ ਹਾਂ ਠੀਕ ਆ ਤੇਰੇ ਘਰ ਚੱਲਦੇ ਆ, ਉਹਨੂੰ ਕਾਰ ਚ ਆਲੇ ਦੁਆਲੇ ਘੁਮਾਉਂਦੇ ਰਹੇ। ਤੁਸੀਂ ਘੁਮਾਉਂਦੇ ਦੇਖੋ ਵੀ ਰਹੇ, ਬੰਦੇ ਤੇ ਬੀਤਦੀ ਕੀ ਹੋਊਗੀ, ਵੀ ਖਰੇ ਮੈਨੂੰ ਕਿਤੇ ਇਹ ਡਿਟੇਨ ਕਰ ਲੈ ਲੈਣਾ। ਕੇ ਤਾਂ ਨਹੀਂ ਚੱਲੇ ਜੇਲ੍ਹ ਚ। ਸੋ ਕੱਲ ਸਾਡੇ ਕਾਲਰ ਦੀ ਕਾਲ ਆਈ ਸੀ, ਕਹਿੰਦੇ ਵੀ ਜਦੋਂ ਸਾਡੇ ਮਾਤਾ ਜੀ ਅਸੀਂ ਕਿਤੇ ਗੁਰਦੁਆਰੇ ਵੀ ਜਾਂ ਕਿਤੇ ਬਾਹਰ ਲੈ ਕੇ ਜਾਂਦੇ ਆ, ਕਾਰ ਚ ਬੈਠਣ ਤੋਂ ਪਹਿਲਾਂ ਉਹ ਪੁੱਛਦੇ ਆ ਵੀ ਮੇਰਾ ਗ੍ਰੀਨ ਕਾਰਡ ਲੈ ਲਿਆ ਕਿ ਨਹੀਂ ਲੈ ਲਿਆ। ਨਹੀਂ, ਹਾਂਜੀ ਸਹੀ ਗੱਲ ਆ। ਜੀ ਨਹੀਂ, ਜਿੱਦਾਂ ਦਾ ਮਾਹੌਲ ਚੱਲ ਰਿਹਾ ਹਰਜੋਤ ਸਿੰਘ ਜੀ, ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਜਿਹੜਾ ਉਹ ਪੈਂਦਾ ਹੈ, ਢਾਲਣਾ ਜਿਹੜਾ ਉਹ ਆਪਣੇ ਆਪ ਨੂੰ ਆਪਾਂ ਨੂੰ ਪੈਣਾ ਆ। ਸੋ ਇਹਦੇ ਵਿੱਚ ਕੋਈ ਹਰਜ ਨਹੀਂ ਆ। ਨਾਲੇ ਗ੍ਰੀਨ ਕਾਰਡ ਦੇ ਉੱਤੇ ਲਿਖਿਆ ਹੈ ਵੀ ਯੂ ਮਸਟ ਕੈਰੀ ਇਟ ਵਿਦ ਯੂ ਆਲ ਟਾਈਮਸ, ਵੀ ਜੀ ਜਦੋਂ ਵੀ ਤੁਹਾਡੇ ਸੋ ਕੋਲ ਆ ਵੀ ਉਹ ਕੋਲ ਹੋਣਾ ਚਾਹੀਦਾ। ਪਹਿਲਾਂ ਤਾਂ ਇਹ ਆਦਤ ਹੁੰਦੀ ਸੀ, ਆਪਾਂ ਨੂੰ ਪਤਾ ਆਪਣੀ ਕਮਿਊਨਿਟੀ ਦਾ, ਅਗਲੇ ਤਾਂ ਲੋਕਰਾਂ 'ਚ ਰੱਖ ਦਿੰਦੇ ਸੀਗੇ ਵੀ ਬਾਅਦ 'ਚ ਜਦੋਂ ਕਿਤੇ ਬਿਲਕੁਲ ਲੋੜ ਪੈਣੀ ਆ, ਟਰੈਵਲ ਕਰਨਾ ਜਦੋਂ, ਉਦੋਂ ਕਢਾ ਲਾਂਗੇ ਤੇ ਉਦੋਂ ਜਿਹੜਾ ਉਹ ਆਪਾਂ ਵਰਤ ਲਾਂਗੇ। ਪਰ ਇਹ ਆ ਵੀ ਹੁਣ ਹਮੇਸ਼ਾ ਆਪਣੇ ਕੋਲ ਰੱਖਿਆ ਕਰੋ। ਸੈਰ ਕਰਨ ਤੋਂ ਕੋਈ ਨਹੀਂ ਰੋਕਦਾ, ਸੈਰ ਕਰੋ, ਆਪਣੇ ਰੋਜ਼ਾਨਾ ਦੇ ਕੰਮਕਾਰ ਕਰੋ, ਪਰ ਡਾਕੂਮੈਂਟੇਸ਼ਨ ਆਪਣੇ ਕੋਲ ਰੱਖੋ। ਜਿਹੜੇ ਗ੍ਰੀਨ ਕਾਰਡ ਹੋਲਡਰ ਨਹੀਂ ਆ,
ਜਿਹੜੇ ਦੂਜੇ ਆ ਜਿਨ੍ਹਾਂ ਨੂੰ ਰਜਿਸਟਰ ਕਰਨ ਦੇ ਲਈ ਆਖਿਆ ਗਿਆ ਉਹ ਮੇਕ ਸ਼ੋਰ ਕਰੋ ਤੁਸੀਂ ਆਪਣੇ ਆਪ ਨੂੰ ਰਜਿਸਟਰ ਜਿਹੜਾ ਉਹ ਕੀਤਾ ਹੋਵੇ। ਕਿੰਨੇ ਰਜਿਸਟਰ ਕਰਨਾ ਕਿੰਨੇ ਨਹੀਂ ਕਰਨਾ ਆਪੋ ਆਪਣੇ ਵਕੀਲ ਨੂੰ ਪੁੱਛਿਓ। ਸਾਨੂੰ ਕਾਲ ਕਰਕੇ ਪੁੱਛਣ ਲੱਗ ਜਾਂਦੇ ਵੀ ਕਿਹਨੂੰ ਕਰਨਾ ਚਾਹੀਦਾ ਕਿਹਨੂੰ ਨਹੀਂ ਕਰਨਾ ਚਾਹੀਦਾ। ਸਾਡੇ ਕੋਲ ਹਰ ਇੱਕ ਇਨਫੋਰਮੇਸ਼ਨ ਨਹੀਂ ਹੁੰਦੀ। ਜਾਂ ਉਹਨਾਂ ਦੀ USCIS ਦੀ ਵੈਬਸਾਈਟ ਚੈੱਕ ਕਰ ਲਓ ਜਾਂ ਆਪੋ ਆਪਣੇ ਵਕੀਲ ਦੇ ਨਾਲ ਕੰਟੈਕਟ ਕਰ ਲਓ ਵੀ ਕਿਹਨੂੰ ਰਜਿਸਟਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਨਹੀਂ ਤਾਂ ਜਦੋਂ ਸ਼ਨੀਚਰਵਾਰ ਨੂੰ ਵਕੀਲ ਟਿਰਕੀਆਣਾ ਹੋਣਾ ਨੇ ਆਉਣਾ ਆ ਉਹਨਾਂ ਤੋਂ ਆਪਾਂ ਇੱਕ ਵਾਰੀ ਫੇਰ ਪੁੱਛ ਲਾਂਗੇ ਵੀ ਕਿਹਨੂੰ ਕਿਹਨੂੰ ਰਜਿਸਟਰ ਕਰਕੇ ਰੱਖਣਾ ਜਿਹੜਾ ਉਹ ਚਾਹੀਦਾ। ਜਾਂ ਤੁਸੀਂ ਵੀ ਕਾਲ ਕਰਕੇ ਉਹਨਾਂ ਨੂੰ ਉਦੋਂ ਪੁੱਛ ਸਕਦੇ ਆ। ਸੋ ਬਿਲਕੁਲ ਇੱਕ ਸਰੋਤੇ ਸਾਡੇ ਪੁੱਛਦੇ ਆ ਵੀ ਸਿਟੀਜ਼ਨ ਨੂੰ ਵੀ ਪ੍ਰੂਫ ਹੈ। ਬਿਲਕੁਲ ਸਿਟੀਜ਼ਨ ਨੂੰ ਅੱਜ ਕੱਲ ਕਾਰਡ ਮਿਲ ਜਾਂਦੇ ਉਹ $80 ਦਾ ਆਉਂਦਾ ਹੈ ਸਿਟੀਜ਼ਨ ਕਾਰਡ ਪਾਸਪੋਰਟ ਨਾਲ ਉਹ ਰੱਖ ਸਕਦੇ ਆ ਐਜ਼ ਲੌਂਗ ਐਜ਼ ਤੁਹਾਡਾ ਜਿਹੜਾ ਚਿਹਰਾ ਆ ਨਾ ਬਰਾਊਨ ਆ ਬਸ ਸਾਰਿਆਂ ਨੂੰ ਪੇਪਰ ਰੱਖਣੇ ਚਾਹੀਦੇ ਆ। ਕਈ ਮੈਨੂੰ ਕਹੋਗੇ ਵੀ ਦੇਖੋ ਜੀ ਆ ਹੁਣ ਪਤਾ ਨਹੀਂ ਇਹ ਤਾਂ ਹੁਣ ਤੁਸੀਂ ਇਦਾਂ ਦੀ ਗੱਲ ਕਰਦੇ ਆ। ਅੱਜ ਦੀ ਰੇਟ 'ਚ ਨਾ ਜਿਹੜੇ ਗੋਰੇ ਮੂਲ ਦੇ ਲੋਕ ਆ ਸਾਊਥ ਅਫਰੀਕਾ ਤੋਂ ਲਿਆ ਕੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਜਾ ਰਿਹਾ ਹੈ। ਜਿਹੜੇ ਹੋਰ ਬਰਾਊਨ ਕਲਰ ਦੇ ਲੋਕ ਆ ਨਾ ਉਹਨਾਂ ਨੂੰ ਦੇਖ ਲਓ ਕਿ ਕਿੱਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਆ। ਬਸ ਇੰਨਾ ਹੀ ਹੈ ਸਾਰਾ ਕੁਝ ਖਬਰਾਂ 'ਚ ਹੀ ਆ ਆਪਣੇ ਕੋਲੋਂ ਆਪਾਂ ਕੁਝ ਨਹੀਂ ਸੁਣਾ ਰਹੇ।